ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਅਗਸਤ ਦੀ 8 ਤਰੀਕ ਆ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟਿਰਕੀਅਨ 4159090573 ਅਮਰਜੀਤ ਸਿੰਘ ਫਰੈਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਯੁਵਰਾਜ ਸਿੰਘ ਧਾਲੀਵਾਲ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ ਹਰਜਿੰਦਰ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਜਿੱਥੇ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ 5059052575 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਵੀ ਮੇਰਾ ਜਿਹੜਾ ਘਰ ਆ ਮਾਰੇ ਲਾਗੋ ਫਲੋਰੀਡਾ ਦੇ ਵਿੱਚ ਉਹ ਇਸ ਟਾਈਮ ਅੰਡਰ ਸੀਜ ਹੈਗਾ FBI ਏਜੰਟ ਦੇ ਕਹਿੰਦੇ ਵੀ ਇਦਾਂ ਦਾ ਥਰਡ ਵਰਲਡ ਕੰਟਰੀ ਜੋ ਹੁੰਦੀਆਂ ਉੱਥੇ ਵਾਪਰਦਾ ਆ ਪਹਿਲਾਂ ਕਦੇ ਵੀ US ਦੇ ਪ੍ਰੈਜ਼ੀਡੈਂਟ ਨੂੰ ਇਦਾਂ ਨਹੀਂ ਉਹਦੇ ਨਾਲ ਵਾਪਰਿਆ ਤੇ ਜੋ ਮੇਰੇ ਨਾਲ ਪਹਿਲਾਂ ਹੋ ਰਿਹਾ ਹੈਗਾ ਕਹਿੰਦੇ ਵੀ ਰੈਡੀਕਲ ਲੈਫਟ ਡੈਮੋਕ੍ਰੇਟਸ ਤੇ ਜਸਟਿਸ ਸਿਸਟਮ ਨੂੰ ਵੈਪਨਾਈਜ਼ ਕਰ ਰਹੇ ਹੈਗੇ ਆ ਜੋ ਰੀਸੈਂਟਲੀ ਪੋਲਸ ਆਈਆਂ ਆ ਉਹਨਾਂ ਦੇ ਮੁਤਾਬਕ ਉਹ ਚਾਹੁੰਦੇ ਨਹੀਂ ਵੀ ਮੈਂ 2024 ਦੇ ਵਿੱਚ ਐਜ਼ ਏ ਪ੍ਰੈਜ਼ੀਡੈਂਟ ਇਲੈਕਸ਼ਨ ਰਨ ਕਰਾਂ ਜਾਂ ਰਿਪਬਲਿਕਨ ਜਾਂ ਕੰਜ਼ਰਵੇਟਿਵ ਉਹ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਜਿੱਤਣ ਉਹਨਾਂ ਨੇ ਕਿਹਾ ਹੈ ਇਹ ਅਸੌਲਟ ਜਿਸ ਤਰ੍ਹਾਂ ਦਾ ਹੋਇਆ ਇਹ ਥਰਡ ਵਰਲਡ ਕੰਟਰੀ 'ਚ ਵਾਪਰਦਾ ਆ ਪਰ ਸੈਡਲੀ ਅਮਰੀਕਾ ਦੇ ਵਿੱਚ ਵਾਪਰਿਆ ਆ ਸੋ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜੋ ਘਰ ਹੈਗਾ ਫਲੋਰੀਡਾ 'ਚ ਉੱਥੇ FBI ਨੇ ਰੇਡ ਮਾਰੀ ਆ ਪਰ ਜੋ ਸੋਰਸਿਸ ਆ ਵੱਖ-ਵੱਖ ਜੋ ਨਿਊਜ਼ ਆਰਗੇਨਾਈਜੇਸ਼ਨਸ ਦੇ ਉਹ ਦੱਸ ਰਹੇ ਆ ਵੀ ਇਹ ਜੋ ਰੇਡ ਆ ਇਹ ਜੋ ਇਨਸਰੈਕਸ਼ਨ ਹੋਇਆ ਸੀ ਜਨਵਰੀ 6 ਨੂੰ ਉਹਦੇ ਸੰਬੰਧ ਦੇ ਵਿੱਚ ਨਹੀਂ ਹੈਗਾ ਪਰ ਇਹ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਨਵਰੀ 2021 ਦੇ ਵਿੱਚ ਛੱਡ ਕੇ ਗਏ ਆ ਆਪਣਾ ਵਾਈਟ ਹਾਊਸ ਨੂੰ ਉਸ ਦੇ ਸੰਬੰਧ ਦੇ ਵਿੱਚ ਕਲਾਸੀਫਾਈਡ ਇਨਫੋਰਮੇਸ਼ਨ ਜੋ ਆ ਉਸ ਸੰਬੰਧ ਦੇ ਵਿੱਚ ਇਹ ਰੇਡ ਮਾਰੀ ਗਈ ਜੀ ਸੋ ਛਾਪੇਮਾਰੀ ਕਹਿੰਦੇ ਵੀ ਦੱਸੇ ਬਗੈਰ ਆ ਗਏ ਆ ਸੋ ਆਈ ਥਿੰਕ ਰੇਡ ਦਾ ਮਕਸਦ ਹੁੰਦਾ ਤਾਂ ਇਦਾਂ ਹੀ ਆ ਦੱਸੇ ਬਗੈਰ ਹੀ ਜਿਹੜਾ ਉਹ ਛਾਪਾ ਜਿਹੜਾ ਉਹ ਪੈਂਦਾ ਆ ਤੇ ਇਹ ਕਹਿੰਦੇ ਵੀ ਪਹਿਲੀ ਦੀ ਇਦਾਂ ਹੋਇਆ ਸੋ ਪਹਿਲੀ ਦੀ ਉਦਾਂ ਦੇਖਿਆ ਗਿਆ ਸੀਗਾ ਵੀ 6 ਜਨਵਰੀ ਵਾਲੇ ਜਿਹੜੇ ਇਨਸਰੈਕਸ਼ਨ ਦੇ ਵਿੱਚ ਕਿਸੇ ਰਾਸ਼ਟਰਪਤੀ ਨੇ ਏਡਾ ਜਿਹੜਾ ਉਹਨਾਂ ਦਾ ਸਾਥ ਦਿੱਤਾ ਹੋਵੇ ਤੇ ਹੁਣ ਤਾਂ ਰੀਸੈਂਟਲੀ ਖਬਰ ਇਹ ਆ ਰਹੀ ਆ ਕਹਿੰਦੇ ਦਸਤਾਵੇਜ਼ ਪਾੜ ਕੇ ਟਾਇਲਟ 'ਚ ਫਲਸ਼ ਕਰਨ ਦੀਆਂ ਗੱਲਾਂ ਜਿਹੜੀਆਂ ਆਈਆਂ ਇੱਕ ਨਵੀਂ ਕਿਤਾਬ ਦੇ ਵਿੱਚ ਇਹ ਦਾਵਾ ਆ ਹੁਣ ਉਹਨਾਂ ਦਿਨਾਂ ਦੇ ਜਿਹੜੇ ਟੈਕਸਟ ਮੈਸੇजेस ਆ ਉਹ ਡਿਲੀਟ ਹੋ ਗਏ ਹੋਰ ਕਈ ਕੁਛ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਰਹੀਆਂ ਆ ਸੋ ਡੋਨਲਡ ਟਰੰਪ ਹੁਣੀ ਵੀ ਪੂਰੀ ਤਰ੍ਹਾਂ ਕਹਿੰਦੇ ਵੀ ਬੌਖਲਾਹਟ ਦੇ ਵਿੱਚ ਹੈਗੇ ਆ ਮੈਰੀਲਾਗੋ ਦੇ ਵਿੱਚ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਕਈ ਬਕਸੇ ਜਿਹੜੇ ਉੱਥੇ ਲੈ ਕੇ ਗਏ ਸੀਗੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਆ 15 ਬਾਕਸ ਕਹਿੰਦੇ ਆ ਵੀ ਉਸ ਦੇ ਵਿੱਚ ਆ ਸੋ ਕਹਿੰਦੇ ਵੀ ਜਿਹੜਾ ਸੇਫ ਆ ਉਸ ਨੂੰ ਵੀ ਤੋੜਿਆ ਗਿਆ ਹੈਗਾ ਸੋ ਇਹ ਜਿਹੜੀ ਰੇਡ ਆ ਉਹ ਇਸ ਟਾਈਮ ਮਾਰੀ ਗਈ ਹੈਗੀ ਆ ਸੋ ਲੈਫਟ ਦੇ ਵੱਲੋਂ ਉਹਨਾਂ ਦੇ ਜਿਹੜੇ ਇੱਕ ਗਰੁੱਪ ਦੇ ਵੱਲੋਂ ਇਹਦੇ ਲਗਾਤਾਰ ਰੌਲਾ ਪਾਇਆ ਜਾ ਰਿਹਾ ਸੀਗਾ ਕਿਹਾ ਜਾ ਰਿਹਾ ਸੀਗਾ ਵੀ ਇੰਨਾ ਕੁਛ ਹੁਣ ਐਵੀਡੈਂਸ ਹੋਣ ਦੇ ਬਾਵਜੂਦ ਵੀ ਜਿਹੜੇ ਆ ਉਹ ਕਿਸੇ ਨੂੰ ਵੀ ਕਿਉਂ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਹੱਥ ਤੇ ਹੱਥ ਧਰੀ ਜਿਹੜੀ ਆ ਉਹ ਬੈਠੀ ਹੈਗੀ ਆ ਸੋ ਕਈ ਮਹੀਨਿਆਂ ਦੇ ਇਸ ਚੀਜ਼ ਨੂੰ ਲੈ ਕੇ ਦੇਖਿਆ ਗਿਆ ਤੇ ਅਟਾਰਨੀ ਜਨਰਲ ਜਿਹੜੇ ਮੈਰਿਕ ਗਾਰਲੈਂਡ ਦੇ ਉੱਤੇ ਲਗਾਤਾਰ ਦਬਾਅ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕਹਿ ਲਓ ਵੀ ਕ੍ਰਿਟਿਕਸ ਉਹਨਾਂ ਦੇ ਜਾਂ ਉਹਨਾਂ ਦੇ ਇੱਕ ਗਰੁੱਪ ਵੱਲੋਂ ਪਾਇਆ ਜਾ ਰਿਹਾ ਸੀਗਾ ਵੀ ਇਨਵੈਸਟੀਗੇਸ਼ਨਸ ਨੂੰ ਅੱਗੇ ਜਿਹੜਾ ਆ ਉਹ ਤੋਰਿਆ ਜਾਵੇ ਫਲੋਰੀਡਾ ਦੇ ਪਾਮ ਬੀਚ ਦੇ ਉੱਤੇ ਇਹ ਜਿਹੜਾ ਮਾਰ-ਆ-ਲਾਗੋ ਹੈਗਾ ਆ ਸੋ ਰੀਸੈਂਟਲੀ ਤਾਂ ਨਿਊ ਜਰਸੀ ਦੇ ਜਿਹੜੇ ਵੈਡਮਿਨਿਸਟਰ ਵਾਲਾ ਜਿਹੜੀ ਥਾਂ ਹੈਗੀ ਆ ਉੱਥੇ ਜਿਹੜੇ ਫਾਰਮਰ ਗਾਏ
ਟਰੰਪ ਹੁਣੀ ਜਿਹੜੇ ਉੱਥੇ ਮੌਜੂਦ ਸੀਗੇ, ਸੋ ਸਾਬਕਾ ਰਾਸ਼ਟਰਪਤੀ। ਸੋ ਇਹ ਹੁਣ ਉਹਨਾਂ ਨੇ ਇੱਕ ਆਪਣੀ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ, ਉਸ ਦੇ ਵਿੱਚ ਕਿਹਾ ਆ ਉਹਨਾਂ ਨੇ ਉਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਵਿਚ ਹੰਟ ਦੀ ਗੱਲ ਜਿਹੜੀ ਉਹ ਆਖੀ ਆ, ਕਹਿੰਦੇ ਵੀ ਮੈਨੂੰ ਤੇ ਰਿਪਬਲਿਕਨ ਪਾਰਟੀ ਨੂੰ ਰੋਕਣ ਦੀ ਇੱਕ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ। ਸੋ ਇਹ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਵੀ ਹੋਈ ਆ ਕੁਛ ਸਮਾਂ ਪਹਿਲਾਂ ਦੀ ਇਹ ਗੱਲ ਆ, ਤੇ ਇਸ ਦੇ ਵਿੱਚ ਜੇ ਹੋਰ ਜਾਣਕਾਰੀਆਂ ਆਉਣੀਆਂ ਬਾਕੀ ਆ ਵੀ ਕੀ ਕੁਛ ਉਹਨਾਂ ਨੂੰ ਜੇ ਕੁਛ ਮਿਲਿਆ ਨਹੀਂ ਮਿਲਿਆ, ਜਾਂ ਅਜੇ ਵੀ ਜਿਹੜੀ ਇਹ ਰੇਡ ਆ ਉਹ ਚੱਲ ਰਹੀ ਹੈਗੀ ਆ। ਸੋ ਇਹ ਇੱਕ ਜਿਹੜੇ ਸਾਬਕਾ ਫੈਡਰਲ ਪ੍ਰੋਸੀਕਿਊਟਰ ਰਨੇਟੋ ਮਾਰੀਓਟੀ ਆ, ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੇ ਘਰ ਦੇ ਉੱਤੇ ਰੇਡ ਪਈ ਆ, ਸਰਚ ਕੀਤਾ ਜਾ ਰਿਹਾ FBI ਦੇ ਦੁਆਰਾ, ਤਾਂ ਇਹਦਾ ਮਤਲਬ ਆ ਵੀ ਤੁਸੀਂ ਕਾਫੀ ਵੱਡੇ ਟਰਬਲ ਦੇ ਵਿੱਚ ਹੋ ਸਕਦੇ ਆ। ਸੋ ਟਰੰਪ ਹੁਣਾਂ ਦੀ ਕਲਾਸੀਫਾਈਡ ਇਨਫੋਰਮੇਸ਼ਨ ਦੇ ਨਾਲ ਜੋ ਇਹ ਗੱਲਬਾਤ ਉਹਨਾਂ ਨੇ ਕੀਤੀ ਆ, ਉਹ ਲੈ ਕੇ ਗਏ ਉੱਥੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਦਾਅਵੇ ਆ ਰਹੇ ਆ ਟੋਇਲਟ 'ਚ ਫਲਸ਼ ਕਰਨ ਵਾਲੇ ਤੇ ਜਿਹੜੀਆਂ ਟੈਕਸਟ ਮੈਸੇਜਸ ਡਿਲੀਟ ਕਰਨ ਵਾਲੇ, ਉਸ ਨੂੰ ਲੈ ਕੇ ਹੁਣ ਕਾਫੀ ਮਾਹੌਲ ਜਿਹੜਾ ਗਰਮਾਇਆ ਆ। ਇਹ ਹੁਣ ਦੇਖਣਾ ਹੋਊਗਾ ਵੀ ਇਸ ਦਾ ਫਾਇਦਾ ਇਵੈਂਚੁਅਲੀ ਪੋਲੀਟਿਕਸ ਦੇ ਵਿੱਚ ਕਿਹਨੂੰ ਜਿਹੜਾ ਉਹ ਮਿਲਦਾ ਆ, ਪਰ ਚੀਜ਼ਾਂ ਜਿਹੜੀਆਂ ਜ਼ਿਆਦੀਆਂ ਗੁੱਝੀਆਂ ਜਿਹੜੀਆਂ ਇਸ ਟਾਈਮ ਹੁੰਦੀਆਂ ਜਾ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਵੀ ਇੱਕ ਇਦਾਂ ਦੀ ਕਾਉਂਟੀ ਆ ਜਿੱਥੇ ਖਾਸ ਕਰਕੇ ਏਸ਼ੀਅਨਸ ਨੂੰ ਜ਼ਿਆਦਾ ਤੋਂ ਜ਼ਿਆਦਾ ਟਿਕਟ ਦਿੱਤੀਆਂ ਜਾਂਦੀਆਂ ਆ। ਕਹਿੰਦੇ ਭਈ 28% ਏਸ਼ੀਅਨ ਮੂਲ ਦੇ ਡਰਾਈਵਰ ਜੋ ਆ ਉਹ 2021 ਦੇ ਵਿੱਚ ਸਿਸਕੀਓ ਕਾਉਂਟੀ ਜੋ ਆ ਕੈਲੀਫੋਰਨੀਆ ਦੀ, ਉੱਥੇ ਸ਼ੈਰਿਫ ਡਿਪਾਰਟਮੈਂਟ ਵੱਲੋਂ ਰੋਕੇ ਗਏ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਦ ਕਿ ਏਸ਼ੀਅਨ ਅਮਰੀਕਨਸ ਦੀ ਪੋਪੂਲੇਸ਼ਨ ਸਿਰਫ 2% ਹੈਗੀ ਆ ਇਸ ਕਾਉਂਟੀ ਦੇ ਵਿੱਚ। ਕਹਿੰਦੇ ਵੀ ਸ਼ੈਰਿਫ ਡਿਪਾਰਟਮੈਂਟ ਸਪੈਸ਼ਲੀ ਏਸ਼ੀਅਨ ਅਮਰੀਕਨਸ ਨੂੰ ਟਾਰਗੇਟ ਕਰਦਾ ਆ 12 ਟਾਈਮਸ ਮੋਰ ਦੈਨ ਹੋਰ ਕਿਸੇ ਦੇ ਨਾਲੋਂ। ਹਮੰਗ ਮੂਲ ਦੇ ਕਾਫੀ ਲੋਕ ਇਸ ਕਾਉਂਟੀ 'ਚ ਰਹਿੰਦੇ ਹੈਗੇ ਆ, ਪਰ ਮੈਜੋਰਟੀ ਦੇ ਵਿੱਚ ਜੋ ਆ ਵਾਈਟ ਲੋਕ ਆ। ਸਿਸਕੀਓ ਕਾਉਂਟੀ ਦੀ ਜੇ ਟੋਟਲ ਪੋਪੂਲੇਸ਼ਨ ਦੱਸਦੇ ਜਾਈਏ 45,000 ਦੇ ਕਰੀਬ ਆ, ਤੇ 85% ਵਾਈਟ ਆ, ਸਿਰਫ 1.7% ਏਸ਼ੀਅਨ ਅਮਰੀਕਨ ਹੈਗੇ ਆ US ਸੈਂਸਸ ਦੇ ਮੁਤਾਬਕ। ਸੋ ਮੋਸਟਲੀ ਹਮੰਗ ਇਮੀਗ੍ਰੈਂਟਸ ਉਸ ਟਾਈਮ ਆਏ ਜਦੋਂ US ਦੇ ਵਿੱਚ ਵੀਅਤਨਾਮ ਵਾਰ ਹੋਇਆ ਸੀ, ਉਹ ਤੋਂ ਬਾਅਦ ਕਈ ਰਿਫਿਊਜੀਜ਼ ਇੱਥੇ ਆ ਗਏ US ਜਦੋਂ ਲਾਓਸ ਦੇ ਵਿੱਚੋਂ ਪੁੱਲ ਆਊਟ ਹੋਇਆ ਸੀ, ਕਿਉਂਕਿ ਹਮੰਗ ਜੋ ਆ ਇਹ ਲਾਓਸ ਏਰੀਏ ਨੂੰ ਬਿਲੋਂਗ ਕਰਦੇ ਹੈਗੇ ਆ। ACLU ਨੇ ਤੇ ਨਾਰਥ ਅਮਰੀਕਾ ਦੀ ਜੋ ਆ ਤੇ ਏਸ਼ੀਅਨ ਅਮਰੀਕਨ ਐਡਵਾਂਸ ਜਸਟਿਸ ਏਸ਼ੀਅਨ ਲਾ ਕਾਕਸ ਨੇ ਇਹ ਲਾ ਸੂਟ ਫਾਈਲ ਕਰ ਦਿੱਤਾ ਆ ਸਿਸਕੀਓ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਦੇ ਅਗੇਂਸਟ। ਜੀ, ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੇ ਆਪਾਂ ਕਰਦੇ ਜਾਈਏ ਤਾਂ US ਨੇ $1 ਬਿਲੀਅਨ ਦੀ ਹੋਰ ਜਿਹੜੀ ਮਿਲਟਰੀ ਏਡ ਆ, ਜਿਹੜੀ ਫੌਜੀ ਏਡ ਆ ਯੂਕਰੇਨ ਨੂੰ, ਉਸਨੂੰ ਅਪਰੂਵ ਕਰ ਦਿੱਤਾ ਆ। ਉਧਰ UN ਦੇ ਜਿਹੜੇ ਚੀਫ ਆ ਉਹਨਾਂ ਨੇ ਰੂਸ ਦੇ ਦੁਆਰਾ ਜਿਹੜਾ ਆਪਾਂ ਸਵੇਰੇ ਵੀ ਖਬਰ ਕੀਤੀ ਸੀ ਨਿਊਕਲੀਅਰ ਪਲਾਂਟ ਦੇ ਉੱਤੇ ਕਿਤੇ ਜਿਹੜਾ ਹਮਲਾ ਆ ਉਸ ਨੂੰ ਸੁਸਾਈਡਲ ਜਿਹੜਾ ਉਹ ਦੱਸਿਆ ਹੈਗਾ ਆ। US ਹੁਣ ਤੱਕ ਯੂਕਰੇਨ ਨੂੰ ਇਨ੍ਹਾਂ ਕੁਛ ਮਹੀਨਿਆਂ ਦੇ ਵਿੱਚ $8 ਬਿਲੀਅਨ ਦੀ ਜਿਹੜੀ ਵੱਖ-ਵੱਖ ਲਾਗਤ ਦੇ ਜਿਹੜੇ ਪੈਕੇਜਸ ਆ ਉਹ ਇਹਨਾਂ ਨੂੰ ਘੱਲ ਚੁੱਕਾ ਹੈਗਾ ਆ। ਸੋ ਇਹ ਹੁਣ ਦੇਖੋ ਵੀ ਇਹਦੇ ਨਾਲ ਕਿੰਨਾ ਯੂਕਰੇਨ ਨੂੰ ਬੂਸਟ ਜਿਹੜਾ ਉਹ ਮਿਲੇਗਾ। ਉਧਰ US ਦੇ ਦੁਆਰਾ $90 ਮਿਲੀਅਨ ਦਾ ਜਿਹੜਾ 에ਅਰਕ੍ਰਾਫਟ ਇੱਕ ਰਸ਼ੀਅਨ ਓਲੀਗਾਰਕ ਨੂੰ ਦਾ ਸੀਗਾ, ਉਸ ਨੂੰ ਵੀ ਇਹਨਾਂ ਨੇ ਜਿਹੜਾ ਸੀਜ਼ ਕਰ ਲਿਆ ਹੈਗਾ ਆ। ਸੋ ਇਹ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਐਂਡਰੇ ਸਕੌਚ ਕਰਕੇ ਜਿਹੜਾ ਰਸ਼ੀਅਨ ਓਲੀਗਾਰਕ ਸੀਗਾ, ਉਸ ਦਾ ਇਹ A319-100 에ਅਰਬਸ ਜਿਹੜਾ ਆ ਉਸ ਨੂੰ ਸੀਜ਼ ਕੀਤਾ ਹੈਗਾ ਆ। ਸੋ US ਐਨਰਜੀ ਡਿਪਾਰਟਮੈਂਟ ਨੇ ਜਿਹੜਾ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਉਹ ਇਸ ਟਾਈਮ ਜਿਹੜਾ ਰੂਸ ਦੇ ਦੁਆਰਾ ਹਮਲਾ ਕੀਤਾ ਗਿਆ ਆ ਉਸ ਨਿਊਕਲੀਅਰ ਪਲਾਂਟ ਦੇ ਉੱਤੇ, ਉਸ ਨੂੰ ਮੋਨੀਟਰ ਕਰ ਰਹੇ ਆ ਰੇਡੀਏਸ਼ਨ ਸੈਂਸਰਸ ਦੇ ਨਾਲ, ਵੀ ਇਹਦੇ ਨਾਲ ਕੋਈ ਹੋਰ ਆਮ ਲੋਕਾਂ ਨੂੰ ਖਤਰਾ ਤਾਂ ਨਹੀਂ ਜਿਹੜਾ ਇਰਦ ਗਿਰਦ ਬਣ ਰਿਹਾ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਵਾਕਰ ਟਾਊਨ ਦੇ ਲਾਗੇ ਮੋਨੋ ਕਾਉਂਟੀ ਦੇ ਵਿੱਚ ਅੱਜ ਬਾਅਦ ਦੁਪਹਿਰ 2 ਵਜੇ ਦੇ ਕਰੀਬ 4.4 ਮੈਗਨੀਟਿਊਡ ਦਾ ਭੂਚਾਲ ਆਇਆ ਹੈਗਾ।
ਯੂਐਸ ਜਿਓਲੋਜੀਕਲ ਸਰਵੇ ਨੇ ਇਹ ਦੱਸਿਆ ਵੀ 5 ਮੀਲ ਨਾਰਥ ਈਸਟ ਆਫ ਵਾਕਰ ਤੇ ਇਹ ਜੋ ਭੁਚਾਲ ਆਇਆ ਹੈ 6 ਅਲਰਟ ਸਿਸਟਮ ਜੋ ਹੁੰਦਾ ਅਰਥਕੁਏਕ ਦਾ ਉਹ ਐਕਟੀਵੇਟ ਹੋਇਆ ਸੀ ਤੇ ਟਵਿੱਟਰ ਦੇ ਉੱਤੇ ਯੂਐਸਜੀਐਸ ਨੇ ਦੱਸਿਆ ਹੈ। ਹਜੇ ਤੱਕ ਕਿਸੇ ਦੇ ਵੀ ਕੋਈ ਸੱਟ ਚੋਟ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਆਈ। ਸੋ ਹੋਪਫੁਲੀ ਸਾਰਾ ਕੁਝ ਠੀਕ ਰਿਹਾ, ਪਰ 4.4 ਮੈਗਨੀਟਿਊਡ ਦਾ ਭੂਚਾਲ ਆ ਉਹ ਮੋਨੋਕੌਂਟੀ ਦੇ ਵਿੱਚ ਅੱਜ ਆਇਆ। ਜੀ 37 ਸਾਲਾਂ ਦੀ ਜਿਹੜੀ ਬੀਬੀ ਹਰਜੋਤ ਸਿੰਘ ਜੀ, ਜਿਹੜੇ ਕੁਝ ਦਿਨ ਪਹਿਲਾਂ ਇੱਕ ਬਹੁਤ ਭਿਆਨਕ ਹਾਦਸਾ ਵਾਪਰਿਆ ਸੀਗਾ, ਮਰਸੀਡੀਜ਼ ਬੈਂਜ਼ ਜਿਹੜੀ ਸਪੀਡਿੰਗ ਇੱਕ ਹੋਰ ਗੱਡੀਆਂ 'ਚ ਜਾ ਵੱਜੀ ਸੀ, ਜਿਸ ਦੇ ਵਿੱਚ 6 ਜਾਣਿਆਂ ਦੀ ਮੌਤ ਹੋ ਗਈ ਸੀਗੀ। ਉਹ ਕਹਿੰਦੇ ਵੀ ਟੈਕਸਸ ਤੋਂ ਟਰੈਵਲਿੰਗ ਨਰਸ ਸੀਗੀ, ਜੋ ਕਿ ਥੋੜ੍ਹੇ ਸਮੇਂ ਦੀ ਲਈ ਹੀ ਇੱਥੇ ਕੈਲੀਫੋਰਨੀਆ ਦੇ ਵਿੱਚ ਕੰਮ ਨੂੰ ਹੀ ਆਈ ਸੀ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੌਨ ਆ, ਉਹਨਾਂ ਨੇ ਇਸ ਪੂਰੇ ਹਾਦਸੇ ਨੂੰ ਬਹੁਤ ਟ੍ਰੈਜਿਕ ਜਿਹੜਾ ਉਹ ਦੱਸਿਆ ਆ। ਇਸ ਮੌਕੇ ਇਸ ਬੀਬੀ ਦੇ ਉੱਤੇ ਜਿਹੜੇ 6 ਕਾਊਂਟ ਆਫ ਮਰਡਰ ਤੇ 5 ਕਾਊਂਟ ਆਫ ਗ੍ਰੋਸ ਵਹੀਕੂਲਰ ਮੈਨਸਲਾਟਰ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਸੋ 37 ਸਾਲਾਂ ਦੀ ਸੀਗੀ, ਟੈਕਸਸ ਦੀ ਰਹਿਣ ਵਾਲੀ ਨਰਸ ਸੀਗੀ। ਸੋ 90 ਮੀਲ ਦੀ ਰਫ਼ਤਾਰ ਦੇ ਨਾਲ ਇਹ ਆਪਣੀ ਗੱਡੀ ਦੇ ਵਿੱਚ ਸੀਗੀ। ਇਸੇ ਗੱਡੀ ਦੇ ਹਾਦਸੇ ਦੇ ਵਿੱਚ ਹੀ ਇੱਕ 23 ਸਾਲਾਂ ਦੀ ਐਸ਼ਰੇ ਰਾਇਨ ਨਾਂ ਦੀ ਕੁੜੀ ਸੀਗੀ, ਜਿਹੜੀ ਕਿ 6 ਮਹੀਨਿਆਂ ਦੀ ਪ੍ਰੈਗਨੈਂਟ ਸੀ, ਤੇ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ ਤੇ ਉਹ ਪ੍ਰੀਨੇਟਲ ਚੈੱਕਅਪ ਤੋਂ ਜਿਹੜੇ ਉਹ ਆ ਰਹੀ ਸੀਗੀ। ਸੋ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਸੋ ਲਿੰਟਨ ਨੂੰ ਕਹਿੰਦੇ ਵੀ ਅੱਜ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ। ਅਗਲੀ ਖਬਰ ਆਪਣੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਆ ਕੈਲੀਫੋਰਨੀਆ ਦੇ ਕਿਸਾਨਾਂ ਵੱਲੋਂ। ਕਹਿੰਦੇ ਭਈ ਜੋ ਡਰਾਊਟ ਚੱਲ ਰਿਹਾ ਆ ਇਹਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਦਾ ਕਾਫੀ ਵੱਡਾ ਹਿੱਸਾ ਹੈਗਾ। ਕਹਿੰਦੇ ਵੀ ਜਨਰੇਸ਼ਨ ਦੇ ਵਿੱਚ ਵਾਂਸ ਇਨ ਲਾਈਫ ਟਾਈਮ ਏਡਾ ਵੱਡਾ ਡਰਾਊਟ ਆਉਂਦਾ, ਪਰ ਇਹ ਦੂਸਰੀ ਵਾਰੀ ਜੋ ਆ ਡਰਾਊਟ ਬਹੁਤ ਵੱਡਾ ਆ ਰਿਹਾ ਹੈਗਾ। ਕੈਲੀਫੋਰਨੀਆ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਐਰਿਕ ਐਕਡੈਲ ਉਹਨਾਂ ਨੇ ਇਹ ਕਿਹਾ ਆ ਕਿ ਗੋਲਡਨ ਸਟੇਟ ਦੇ ਵਿੱਚ ਮੈਗਾ ਡਰਾਊਟ ਆਪਾਂ ਕਹਿ ਸਕਦੇ ਆ। ਇਹ 20 ਸਾਲਾਂ ਤੱਕ ਰਹਿੰਦਾ ਆ, ਪਿਛਲੇ 9-10 ਸਾਲਾਂ ਤੋਂ ਇਦਾਂ ਦਾ ਚੱਲ ਰਿਹਾ ਆ। ਸਿਰਫ ਉੱਦਾਂ ਕਹਿੰਦੇ ਆਪਾਂ ਕਹਿ ਸਕਦੇ ਜੇ ਓਵਰਆਲ ਦੇਖਿਆ ਜਾਵੇ 2000 ਸਾਲ ਤੋਂ ਹੀ ਹੁਣ ਤੱਕ ਇਹ ਸਿਚੁਏਸ਼ਨ ਬਣੀ ਹੋਈ ਹੈਗੀ ਆ। ਜੋ ਫਾਰਮਰਸ ਦੀ ਯੀਲਡ ਹੁੰਦੀ ਹੈਗੀ ਆ ਕ੍ਰੌਪ ਦੀ, ਉਹਨੂੰ ਇਸ ਨੇ ਬਹੁਤ ਅਫੈਕਟ ਕੀਤਾ ਹੈ। ਸੋ ਬਹੁਤ ਸਾਰੇ ਫਾਰਮਰਸ ਇਸ ਤੋਂ ਸਫਰ ਕਰ ਰਹੇ ਆ। ਕੈਲੀਫੋਰਨੀਆ ਸੈਂਟਰਲ ਵੈਲੀ ਦੇ ਫਾਰਮਰ ਜਿਹੜੇ 3rd ਜਨਰੇਸ਼ਨ ਦੇ ਫਾਰਮਰਸ ਆ, ਉਹਨਾਂ ਨੇ ਇਹ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਹਿੱਟ ਹੋ ਰਿਹਾ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ 1/3 ਜੋ ਸਬਜ਼ੀਆਂ USA ਦੇ ਵਿੱਚ 1/3 ਸਬਜ਼ੀਆਂ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਆ ਉਹ ਕੈਲੀਫੋਰਨੀਆ 'ਚ ਗਰੋ ਹੁੰਦੀਆਂ ਤੇ ਮੈਜੋਰਟੀ 'ਚ ਸੈਂਟਰਲ ਵੈਲੀ 'ਚ ਹੁੰਦੀਆਂ। 2/3 ਫਰੂਟ ਤੇ ਨਟਸ ਉਹ ਕੈਲੀਫੋਰਨੀਆ ਦੇ ਵਿੱਚ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਦੇ ਮੁਤਾਬਕ ਗਰੋ ਹੁੰਦੇ ਹੈਗੇ ਆ। ਸੋ ਕੈਲੀਫੋਰਨੀਆ ਇਸ ਟਾਈਮ ਕਾਫੀ ਬੈਡ ਸਿਚੁਏਸ਼ਨ ਦੇ ਵਿੱਚ ਹੈਗਾ। ਪਿਛਲੇ ਦਿਨਾਂ ਦੇ ਵਿੱਚ ਗੈਬਨ ਨਿਊਸਮ ਨੇ 142 ਸਟੈਪ ਪੁਆਇੰਟ ਇੱਕ ਫਾਰਮੂਲਾ ਤਿਆਰ ਕੀਤਾ ਸੀ, ਜਿਹਦੇ ਮੁਤਾਬਕ ਵੀ ਆਪਾਂ ਡਰਾਊਟ ਨੂੰ ਕਿਸ ਤਰ੍ਹਾਂ ਬਚ ਸਕਦੇ ਆ ਜਾਂ ਕਿਸ ਤਰ੍ਹਾਂ ਹੋਰ ਵਾਟਰ ਸੋਰਸ ਜੋ ਸਟੋਰੇਜ ਆ ਉਹ ਕਰ ਸਕਦੇ ਆ, ਨਵੀਂ ਡੈਮ ਬਣਾ ਸਕਦੇ ਆ, ਉਹਦੇ ਤੇ ਵਰਕਆਊਟ ਕੀਤਾ ਸੀ। ਪਰ ਕੈਬਨ ਮਕਾਰਥੀ ਜੋ ਰਿਪਬਲਿਕਨ ਹੈਗੇ ਆ, ਉਹਨਾਂ ਦਾ ਕਾਫੀ ਜਿਹੜੇ ਏਰੀਏ 'ਚ ਰਹਿੰਦੇ ਕਰਨ ਕਾਉਂਟੀ ਬੇਕਰਸਫੀਲਡ 'ਚ, ਉਸ ਏਰੀਏ ਦੇ ਵਿੱਚ ਜੋ ਫਾਰਮਰਸ ਆ ਉਹ ਕਹਿੰਦੇ ਵੀ ਉਹ ਵੀ ਬਹੁਤ ਬੈਡ ਸਿਚੁਏਸ਼ਨ ਦੇ ਵਿੱਚ ਹੈਗੇ ਆ। ਸੈਨੇਟ ਨੇ ਜਿਹੜਾ ਇਨਫਲੇਸ਼ਨ ਰਿਡਕਸ਼ਨ ਐਕਟ ਉਸ ਨੂੰ ਪਾਸ ਕਰਕੇ ਹਾਊਸ ਦੇ ਵੱਲ ਤੇ ਘੱਲਿਆ, ਪਰ ਉਸ ਦੇ ਵਿੱਚ ਇੱਕ ਹੋਰ ਮੱਦ ਸੀ ਜਿਸ ਨੂੰ GOP ਦੇ ਸੈਨੇਟਰਸ ਨੇ ਬਲੌਕ ਕਰ ਦਿੱਤਾ। ਇਸ ਮੌਕੇ ਅਮਰੀਕਾ ਭਰ ਦੇ ਵਿੱਚ ਮਿਲੀਅਨਸ ਆਫ ਲੋਕ ਜਿਹੜੇ ਡਾਇਬਟੀਜ਼ ਤੋਂ ਪੀੜਤ ਨੇ, ਕਹਿੰਦੇ 30 ਮਿਲੀਅਨ ਤੋਂ ਵੱਧ ਅਮਰੀਕਨਸ ਡਾਇਬਟੀਜ਼ ਤੋਂ ਪੀੜਤ ਨੇ, ਜਿਨ੍ਹਾਂ ਚੋਂ 7 ਮਿਲੀਅਨ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਰੋਜ਼ਾਨਾ ਇਨਸੂਲਿਨ ਦਾ ਸੇਵਨ ਕਰਨਾ ਪੈਂਦਾ ਆ ਸ਼ੂਗਰ ਦੇ ਆਪਣੇ ਲੈਵਲ ਆ, ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ। ਇਸ ਬਿੱਲ ਦੇ ਵਿੱਚ ਡੈਮੋਕ੍ਰੇਟਸ ਦੇ ਦੁਆਰਾ ਇਹ ਪ੍ਰਪੋਜ਼ਲ ਸੀਗਾ ਵੀ ਜਿਹੜੀ ਮੈਡੀਕੇਅਰ ਦੇ ਪੇਸ਼ੈਂਟਸ ਦੇ ਲਈ ਆ, ਉਹਨਾਂ ਦੀ ਮੰਥਲੀ ਕਾਸਟ ਆਫ ਇਨਸੂਲਿਨ $35 ਦੇ ਉੱਤੇ ਜਿਹੜੀ ਉਹ ਮੈਕਸਿਮਮ ਕਰ ਦਿੱਤੀ ਜਾਵੇ। ਇਸ ਤੋਂ ਵੱਧ ਜਿਹੜਾ ਖਰਚਾ ਉਹ ਨਾ ਕਰਨਾ ਪਵੇ। ਪਰ ਜਿਹੜੇ ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੇ ਇਸ ਪ੍ਰਪੋਜ਼ਲ ਨੂੰ
ਇਸ ਦੇ ਵਿੱਚੋਂ ਕੱਢਣ ਦੀ ਸਿਫਾਰਿਸ਼ ਕੀਤੀ ਤੇ ਉਹਨਾਂ ਨੇ ਇਸ ਨੂੰ ਇੱਕ ਹਿਸਾਬ ਦੇ ਨਾਲ ਇਸ ਪੂਰੇ ਬਿੱਲ ਦੇ ਵਿੱਚੋਂ ਕਢਵਾ ਦਿੱਤਾ। ਸੋ ਆਪ ਉੱਦਾਂ ਤਾਂ ਇਸ ਬਿੱਲ ਨੂੰ ਇਹ ਰੋਕ ਨਹੀਂ ਸਕੇ, ਪਰ ਜਿਹੜੇ ਸ਼ੂਗਰ ਦੇ ਮਰੀਜ਼ ਜਿਨ੍ਹਾਂ ਦਾ ਇਸ ਦੇ ਨਾਲ ਥੋੜ੍ਹਾ ਕਹਿ ਸਕਦੇ ਹਾਂ ਵੀ ਅਸਰ ਹੋ ਸਕਦਾ ਸੀ, ਬੈਟਰ ਹੋ ਸਕਦਾ ਸੀ ਕੰਮ, ਉਹਨਾਂ ਲਈ ਵੀ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਰਾਹ ਦੇ ਰੋੜੇ ਜਿਹੜੇ ਉਹ ਬਣਾਏ ਆ। ਸੋ ਅਜੇ ਤੱਕ ਜਿਹੜਾ ਕਹਿੰਦੇ ਹਰਜੋਤ ਸਿੰਘ ਜੀ, ਇਸ ਨੂੰ ਲਿਆਉਣ ਦੇ ਲਈ ਰੌਲਾ ਤਾਂ ਬਹੁਤ ਪੈਂਦਾ ਰਿਹਾ, ਪਰ ਪ੍ਰਪੋਜ਼ਲ ਵੀ ਆਇਆ, ਪਰ ਇਵੈਂਚੁਅਲੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਇੱਕ ਹਿਸਾਬ ਦੇ ਨਾਲ ਰੱਦ ਕਰਵਾ ਦਿੱਤਾ ਆ। ਸੋ ਇਸ ਮੌਕੇ ਕਹਿੰਦੇ ਐਵਰੇਜ ਮੈਡੀਕੇਅਰ ਪੇਸ਼ੈਂਟ ਉਸ ਨੂੰ $54 ਆਪਣੀਆਂ ਪ੍ਰਸਕ੍ਰਿਪਸ਼ਨ ਦੇ ਉੱਤੇ ਇਨਸੂਲਿਨ ਦੇ ਲਈ ਉਹ ਜਿਹੜਾ ਉਹ ਖਰਚਣਾ ਪੈਂਦਾ ਆ, ਜੋ ਕਿ 2007 ਤੋਂ 40% ਆਲਰੇਡੀ ਵੱਧ ਚੁੱਕਾ ਆ। ਇਹਦੇ ਨਾਲ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਇਨਸੂਲਿਨ ਲਾਉਂਦੀਆਂ ਆ ਜਾਂ ਦਿੰਦੀਆਂ ਇਹਨਾਂ ਨੂੰ, ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਹੋਊਗੀ ਵੀ ਉਹ ਕਿੱਥੋਂ ਤੱਕ ਪ੍ਰਾਈਸ ਨੂੰ ਜਿਹੜਾ ਉਹ ਲੈ ਕੇ ਜਾ ਸਕਦੇ ਆ। ਇਹਦੇ ਨਾਲ ਮਦਦ ਹੋ ਸਕਦੀ ਸੀਗੀ, ਪਰ ਇਵੈਂਚੁਅਲੀ ਇਹ ਗੱਲ ਜਿਹੜੀ ਉਹ ਵਿਚਾਲੇ ਹੀ ਰਹਿ ਗਈ। ਜੀ, ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਵੀ ਪਿਸਟੈਚੀਓ ਜਿਹੜਾ ਪਿਸਤਾ ਆਪਾਂ ਕਹਿ ਸਕਦੇ ਹਾਂ, ਉਹ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਵਿੱਚ ਬਹੁਤ ਪੋਪੂਲਰ ਬਣਦਾ ਜਾ ਰਿਹਾ ਵੀ ਕੈਲੀਫੋਰਨੀਆ ਦੀ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ। ਇੱਕ ਰੀਜ਼ਨ ਇਹ ਆ, ਕਹਿੰਦੇ ਵੀ ਇਹ ਜੋ ਕ੍ਰੌਪ ਆ ਇਹ ਡਰਾਊਟ ਨੂੰ ਟੋਲਰੇਟ ਕਰਦੀ ਹੈਗੀ ਆ। ਈਵਨ ਦੋ ਪਾਣੀ ਦੀ ਜ਼ਰੂਰਤ ਹੁੰਦੀ ਹੈਗੀ ਆ, ਪਰ ਇਹ ਕਹਿੰਦੇ ਵੀ ਫ੍ਰਿਜ਼ਨੋ ਕਾਉਂਟੀ ਫਾਰਮ ਬਿਊਰੋ ਦੇ CEO ਰਾਇਨ ਜੈਕਸਨ ਦੇ ਮੁਤਾਬਕ ਵੀ ਪਾਣੀ ਘੱਟ ਯੂਜ਼ ਕਰਦਾ ਪਿਸਤਾ, ਤੇ ਵੱਖ-ਵੱਖ ਸੋਇਲ ਟਾਈਪਸ ਦੇ ਵਿੱਚ ਇਹ ਗਰੋ ਹੋ ਜਾਂਦਾ ਹੈਗਾ। ਸੋ ਇਹ ਇੱਕ ਵੱਡਾ ਰੀਜ਼ਨ ਆ ਕੈਲੀਫੋਰਨੀਆ ਦੇ ਫਾਰਮਰਸ, ਖਾਸ ਕਰਕੇ ਸੈਂਟਰਲ ਵੈਲੀ 'ਚ ਉਹ ਪਿਸਤੇ ਵੱਲ ਨੂੰ ਚੱਲ ਰਹੇ ਆ। ਪਿਸਟੇਚੀਓਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਪਿਛਲੇ 2 ਦਹਾਕਿਆਂ ਤੋਂ ਗਰੋ ਕਰ ਰਹੇ ਹੈਗੇ ਆ। ਕੁੱਕੜਾਂ ਦੀ ਲੜਾਈ ਅਕਸਰ ਆਪਾਂ ਸੁਣਦੇ ਹੁੰਦੇ ਸੀਗੇ ਵੀ ਕਈ ਲੋਕ ਕਰਵਾਉਂਦੇ ਆ। ਰਿਵਰਸਾਈਡ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਜਿਹੜੇ ਐਨੀਮਲ ਕੰਟਰੋਲ ਵਾਲਿਆਂ ਨੂੰ, ਐਨੀਮਲ ਸਰਵਿਸ ਵਾਲਿਆਂ ਨੂੰ ਇਹ ਜਦ ਪਤਾ ਲੱਗਾ ਤਾਂ ਤੜਕੇ ਹੀ ਜਿਹੜਾ 6 ਵਜੇ ਉਹ ਉੱਥੇ ਪਹੁੰਚ ਗਏ ਜਿੱਥੇ ਕੁੱਕੜਾਂ ਦੀ ਲੜਾਈ ਇਹਨਾਂ ਨੇ ਕਰਵਾਉਣੀ ਸੀ, ਤੇ ਇਹਨਾਂ ਕੁੱਕੜਾਂ ਨੂੰ ਉਹਨਾਂ ਨੇ ਕਬਜ਼ੇ 'ਚ ਲੈ ਕੇ ਬਾਅਦ ਦੇ ਵਿੱਚ ਕਹਿੰਦੇ ਆ ਉਹ ਮਾਰ ਦਿੱਤਾ। ਕਹਿੰਦੇ ਵੀ ਫੋਰਸ ਸਾਨੂੰ ਇੱਕ ਹਿਸਾਬ ਦੇ ਨਾਲ ਮਜਬੂਰ ਕਹਿੰਦੇ ਕੀਤਾ ਗਿਆ ਵੀ ਇਹ ਚੀਜ਼ ਜੇ ਲੜਾਈਆਂ ਨਾ ਕਰਾਉਂਦੇ ਹੁੰਦੇ ਤਾਂ ਇਹ ਨਹੀਂ ਹੋਣਾ ਸੀ। 200 ਤੋਂ ਵੱਧ ਲੋਕ ਹਰਜੋਤ ਸਿੰਘ ਜੀ ਜਰੂਪਾ ਵੈਲੀ ਦੇ ਵਿੱਚ ਇਹ ਜਿਹੜੀ ਕੁੱਕੜਾਂ ਦੀ ਲੜਾਈ ਜਿਹੜੀ ਇਹ ਜਿਹਨੂੰ ਕਿ ਇਲੀਗਲ ਇੱਥੇ ਗਰਦਾਨਿਆ ਗਿਆ ਆ, ਉੱਥੇ ਮੌਜੂਦ ਸੀਗੇ। ਤੇ ਕਹਿੰਦੇ ਇਸ ਫਾਈਟਿੰਗ ਤੋਂ ਬਾਅਦ ਦੇ ਵਿੱਚ ਵੈਸੇ ਵੀ ਕਈ ਕੁੱਕੜ ਵਿਚਾਰੇ ਆ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਆ ਤੇ ਕਈਆਂ ਦੀ ਉੱਥੇ ਮੌਤ ਵੀ ਜਿਹੜੀ ਹੋ ਜਾਂਦੀ ਆ। ਸੋ ਉਹਨਾਂ ਨੇ ਕਬਜ਼ੇ 'ਚ ਲੈ ਕੇ ਇਹਨਾਂ ਕੁੱਕੜਾਂ ਨੂੰ ਜਿਹੜਾ ਆ ਉਹ ਮਕਾ ਜਿਹੜਾ ਉਹ ਦਿੱਤਾ ਆ। ਸੋ ਮਿਸਡਮੀਨਰ ਮੰਨਿਆ ਜਾਂਦਾ ਆ ਇਸ ਆਪਣੇ ਕੈਲੀਫੋਰਨੀਆ ਦੇ ਵਿੱਚ ਜੇ ਕੋਈ ਕੁੱਕੜਾਂ ਦੀ ਲੜਾਈ ਦੇ ਵਿੱਚ ਹਿੱਸਾ ਜਿਹੜਾ ਉਹ ਲੈਂਦਾ ਆ। ਇੱਕ ਬੰਦੇ ਨੇ ਸ਼ਨਾਖਤ ਤਾਂ ਨਹੀਂ ਕਰਵਾਈ, ਅਨੋਨਿਮਸ ਰਹਿ ਕੇ ਕਿਹਾ ਵੀ ਉਹਨੂੰ ਆਲਰੇਡੀ ਜਿਹੜੇ ਆ ਪੋਜੈਸ਼ਨ ਐਂਡ ਫਾਈਟਿੰਗ ਆਫ ਜਿਹੜੇ ਕਾਕ ਫਾਈਟਿੰਗ ਵਾਲੇ ਦੇ ਲਈ ਆ ਬਲੇਡਸ ਜਿਹੜੇ ਵਰਤਦੇ ਆ, ਉਹਦੇ ਲਈ ਉਸ ਨੂੰ ਸਾਈਟ ਜਿਹੜਾ ਉਹ ਕੀਤਾ ਗਿਆ ਆ। ਸੋ ਉਸ ਨੂੰ ਜੁਰਮਾਨਾ ਵਗੈਰਾ ਜਿਹੜਾ ਹੋਇਆ ਤੇ ਮਿਸਡਮੀਨਰ ਉਸ ਦੇ ਉੱਤੇ ਲਾਇਆ ਗਿਆ ਆ। ਜੀ, ਬਹੁਤ ਬੁਰੀ ਤਰੀਕਾ ਨਾਲ ਇਹ ਜੋ ਕੁੱਕੜ ਆ ਉਹਨਾਂ ਨੂੰ ਵਰਤਦੇ। ਕਹਿੰਦੇ ਵੀ ਉਹਨਾਂ ਦੇ ਇੰਨੇ ਜ਼ਿਆਦਾ ਫੱਟੜ ਹੋਏ ਸੀ, ਉਹਨਾਂ ਦੇ ਜੋ ਲੱਤਾਂ ਹੁੰਦੀਆਂ ਉਹਨਾਂ ਦੇ ਨਾਲ ਬਲੇਡ ਅਟੈਚ ਕੀਤੇ ਹੁੰਦੇ ਹੈਗੇ ਆ ਜਦੋਂ ਕੌਕ ਫਾਈਟਿੰਗ ਹੁੰਦੀ ਹੈਗੀ ਆ। ਸੋ ਰਿਵਰਸਾਈਡ ਕਾਉਂਟੀ ਐਨੀਮਲ ਕੰਟਰੋਲ ਆਫਿਸਰਸ ਨੇ ਉਹ ਜੋ ਬਲੇਡਸ ਆ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲਏ ਆ। ਰਿਵਰਸਾਈਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਇਹ ਕਿਹਾ ਵੀ ਅਸੀਂ ਹੁਣ ਇਹਨਾਂ ਦੇ ਉੱਤੇ ਫੈਲਨੀ ਚਾਰਜਸ ਲਾਵਾਂਗੇ। 200 ਤੋਂ ਵੱਧ ਲੋਕ ਇਹਦੇ ਵਿੱਚ ਇਨਵੋਲਵ ਸੀਗੇ। ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਜੇ ਸਟਾਕਸ ਦੀ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ 29 ਪੁਆਇੰਟਾਂ ਦਾ ਇਜ਼ਾਫਾ ਹੋਇਆ, 32,832 ਦੇ ਉੱਤੇ ਇਹ ਬੰਦ ਹੋਇਆ। S&P 5 ਪੁਆਇੰਟ ਘਟ ਕੇ 4140 ਤੇ ਨੈਸਡੈਕ ਦੇ ਵਿੱਚ ਵੀ 13 ਪੁਆਇੰਟ ਘਟ ਕੇ 12,644 ਤੇ ਬੰਦ ਹੋਇਆ। ਸੋਨੇ ਦਾ ਭਾਅ $1,805 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 2.75% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ $23,778 ਦੇ ਬਰਾਬਰ ਤੇ ਇਥੀਰੀਅਮ $1,776 ਦੇ ਬਰਾਬਰ ਚੱਲ ਰਿਹਾ ਹੈ। ਜੀ,
ਜੇ ਲੇ-ਆਫ ਦੀ ਗੱਲ ਕਰਦੇ ਜਾਈਏ, ਈਵਨ ਦੋ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਵੀ ਬਹੁਤ ਸਾਰੇ ਲੋਕਾਂ ਨੇ ਜੋਬ ਜੁਆਇਨ ਕੀਤੀ ਆ, ਪਰ ਬਹੁਤ ਸਾਰੀਆਂ ਕੰਪਨੀਆਂ ਲੇ-ਆਫ ਵੀ ਕਰ ਰਹੀਆਂ ਆ। ਗਰੂਪਨ ਨੇ ਕਿਹਾ ਵੀ 500 ਦੇ ਕਰੀਬ ਉਹ ਆਪਣਾ ਸਟਾਫ ਕੱਟ ਆਫ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਸਨੈਪ ਆ, ਉਹ ਵੀ ਆਪਣੇ EMPLOYEES ਨੂੰ ਲੇ-ਆਫ ਕਰਨ ਜਾ ਰਹੇ ਆ, ਕਿਉਂਕਿ ਉਹਨਾਂ ਦਾ ਸੈਕੰਡ ਕੁਆਰਟਰ ਕਾਫੀ ਡਿਸਅਪੁਆਇੰਟਿੰਗ ਆਇਆ ਹੈਗਾ। ਇਸੇ ਤਰ੍ਹਾਂ NVIDIA ਦੇ CEO ਨੇ ਕਿਹਾ ਵੀ ਆਪਾਂ ਲੇ-ਆਫ ਤਾਂ ਨਹੀਂ ਕਰਾਂਗੇ, ਪਰ ਹਾਇਰ ਵੀ ਨਹੀਂ ਕਰਾਂਗੇ ਫਿਊਚਰ ਦੇ ਵਿੱਚ। ਇਸੇ ਤਰ੍ਹਾਂ ਮੌਰਗੇਜ ਨਾਲ ਰਿਲੇਟਡ ਕਾਫੀ ਕੰਪਨੀਆਂ ਦੇ ਵਿੱਚ ਲੇ-ਆਫ ਹੋਈ ਆ। ਨਿਊ ਅਮਰੀਕਨ ਫੰਡਿੰਗ ਨੇ ਰੀਸੈਂਟਲੀ 300 EMPLOYEE ਲੇ-ਆਫ ਕੀਤੇ ਆ, ਸੋ ਟੋਟਲ ਉਹਨਾਂ ਦੇ 625 ਦੇ ਕਰੀਬ ਵਰਕਰਸ ਲੇ-ਆਫ ਕੀਤੇ ਗਏ ਹੈਗੇ ਆ। ਟਸਟਨ ਕੈਲੀਫੋਰਨੀਆ ਵੇਸਟ ਲੈਂਡਰ ਨੇ 4500 ਦੇ ਕਰੀਬ ਆਪਣੇ EMPLOYEE ਲੇ-ਆਫ ਕੀਤੇ। ਸੋ ਮੌਰਗੇਜ ਇੰਡਸਟਰੀ ਦੇ ਵਿੱਚ 70% ਦੇ ਕਰੀਬ ਲੋਕ ਲੇ-ਆਫ ਹੋ ਚੁੱਕੇ ਆ ਵੱਖ-ਵੱਖ ਕੰਪਨੀਆਂ ਦੇ ਵਿੱਚੋਂ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 60 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ, ਤੱਕ ਲਈ ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US